ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ TV 84 ਦੇ ਨਾਲ। ਵੀਅਰਸ, ਅੱਜ ਅਸੀਂ ex-CGP ਪੰਜਾਬ ਪ੍ਰਿਜ਼ਨ ਸ਼ਸ਼ੀ ਕਾਂਤ ਜੀ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸ਼ਸ਼ੀ ਕਾਂਤ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੇ TV 84 ਤੇ ਇੰਕਸ਼ਾਫ ਕੀਤਾ ਸੀ ਕਿ ਕਿਵੇਂ ਸੁਖਬੀਰ ਬਾਦਲ ਨੇ ਗੁਰਮੀਤ ਰਾਮ ਰਹੀਮ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਲਿਵਾਸ ਵਾਲੀ ਪੋਸ਼ਾਕ ਪਵਾ ਕੇ ਫੋਟੋਸ਼ੂਟ ਕੀਤਾ ਸੀਗਾ। ਸੋ ਅੱਜ ਅਸੀਂ ਇਸ ਵਿਸ਼ੇ ਸੰਬੰਧੀ ਤੇ ਪੰਜਾਬ ਦੇ ਵਿੱਚ ਇਹਨਾਂ ਵੱਲੋਂ ਚਲਾਈ ਜਿਹੜੀ ਨਸ਼ਾ ਵਿਰੋਧੀ ਕੈਂਪੇਨ ਚੱਲ ਰਹੀ ਹੈ ਉਸ ਤੇ ਵੀ ਇਹਨਾਂ ਦੇ ਵਿਚਾਰ ਲਵਾਂਗੇ ਤੇ ਹੋਰ ਵੱਖ-ਵੱਖ ਵਿਸਨ ਮੁੱਦਿਆਂ ਤੇ ਵੀ ਲਵਾਂਗੇ ਇਹਨਾਂ ਦੇ ਵਿਊਅਰਸ। ਤੇ ਸਾਨਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਸ਼ਸ਼ੀ ਕਾਂਤ ਜੀ ਫਰਮ ਚੰਡੀਗੜ੍ਹ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਜਿਹੜੇ ਸ਼ਰੋਤਾ ਹੈਗੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਤੇ ਵੀਰ ਜੀ, ਅਸੀਂ ਵੱਖ-ਵੱਖ ਵਿਸ਼ੇ ਮੁੱਦੇ ਤੋਂ ਤੁਹਾਡੇ ਵਿਚਾਰ ਲੈਣਾ ਚਾਹਾਂਗੇ, ਪਰ ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਜਿਹੜਾ ਜਥੇਦਾਰਾਂ ਦਾ ਫੈਸਲਾ ਆਇਆ ਪਿਛਲੇ ਦਿਨੀ, ਜਿਸ ਤਰ੍ਹਾਂ ਇਹਨੇ ਫੈਸਲਾ ਦਿੱਤਾ ਰਾਮ ਰਹੀਮ ਦੇ ਹੱਕ ਦੇ ਵਿੱਚ। ਸਭ ਤੋਂ ਪਹਿਲਾਂ ਇਸ ਸੰਬੰਧੀ ਤੇ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਬੇਸਿਕਲੀ ਮੈਂ ਟੂ ਸਟਾਰਟ ਵਿਦ ਮੈਂ ਇਹ ਕਹਾਂਗਾ, ਇੱਕ ਧਾਰਮਿਕ ਮਸਲਾ ਹੈਗਾ ਜਿਹਦੇ ਬਾਰੇ ਗੱਲ ਨਹੀਂ ਕਰਨੀ ਚਾਹੀਦੀ ਹੈਗੀ ਹੈ, ਬਟ ਮੈਂ ਜਿਹੜੀ ਗੱਲ ਕਰਾਂਗਾ ਉਹ ਸਿਰਫ ਗੱਲ ਕਰਾਂਗਾ ਐਜ਼ ਏ ਹਿਊਮਨ ਰਾਈਟਸ ਐਕਟਿਵਿਸਟ ਤੇ ਜਿਹੜੀ ਨੌਲੇਜ ਮੈਨੂੰ ਹੈਗੀ ਹੈ, ਕਿਉਂਕਿ ਉਸ ਵੇਲੇ ਮੈਂ ਸਰਵਿਸ ਦੇ ਵਿੱਚ ਸੀ, ਇੰਟੈਲੀਜੈਂਸ ਡਿਪਾਰਟਮੈਂਟ ਦਾ ਹੈਡ ਸੀ ਪੰਜਾਬ ਦਾ, ਤੇ ਅਸੀਂ ਮੋਨੀਟਰ ਕਰਦੇ ਰਹਿੰਦੇ ਇਸ ਗੱਲ ਨੂੰ। ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮਨਾਮਾ ਹੋਇਆ ਹੈਗਾ ਸਿਰ ਮੱਥੇ ਤੇ, ਪਰ ਗੱਲ ਜਿਹੜੀ ਇੱਕ ਆਮ ਆਦਮੀ ਦੇ ਮਨ ਦੇ ਵਿੱਚ ਆਉਂਦੀ ਹੈਗੀ ਹੈ ਕਿ ਜਦੋਂ ਇਹ ਸਭ ਸ਼ੁਰੂ ਹੋਇਆ ਸੀ, ਇੱਕ ਇਹ ਸਿਆਸੀ ਕਾਰਵਾਈ ਸੀ, ਸਿਆਸੀ ਗੱਲ ਸੀ ਜਿਹੜੇ ਕਿ ਉਹਨੇ ਉਹ ਜਿਹੜੀ ਡਰੈਸ ਹੈਗੀ ਹੈ ਉਹ ਪਾਈ ਸੀ। ਉਹਦੇ ਬਾਅਦ 2007 ਦੇ ਵਿੱਚ ਮੋਹਾਲੀ 'ਚ ਮੀਟਿੰਗ ਹੋਈ ਸੀ ਜਿਹਦੇ 'ਚ SGPC ਦੇ ਪ੍ਰਧਾਨ ਵੀ ਉੱਥੇ ਸਨ, ਹੋਰ ਕੁਝ ਮੰਤਰੀ ਸਨ ਤੇ ਡੇਰੇ ਵੱਲੋਂ ਵੀ ਸਾਰੇ ਲੋਕੀ ਸਨ, ਇੰਟੈਲੀਜੈਂਸ ਡਿਪਾਰਟਮੈਂਟ ਵੱਲੋਂ ਅਸੀਂ ਸਾਰੇ ਵਿਚਕਾਰ ਸੀ। ਉਸ ਪਾਸੇ ਉਸ ਦਿਨ ਜਿਹੜਾ ਮਾਫੀਨਾਮਾ ਦਿੱਤਾ ਗਿਆ ਸੀ ਡੇਰੇ ਵੱਲੋਂ, ਉਹ ਜਿਹੜਾ ਹਾਈਐਸਟ ਲੈਵਲ ਹੈਗਾ, ਵਾਟ ਹਾਈਐਸਟ ਲੈਵਲ, ਓਕੇ ਲੈਟ ਮੀ ਬੀ ਸਟ੍ਰੇਟਫੋਰਵਰਡ, CM ਸਾਹਿਬ ਤੱਕ ਗਿਆ ਸੀ, ਉਹਨਾਂ ਨੇ ਉਹਨੂੰ ਵੇਖਿਆ ਸੀ, ਅਪਰੂਵ ਕੀਤਾ ਸੀ। ਉਹਦੇ ਬਾਅਦ ਇਹ ਆਇਆ ਸੀ ਕਿ ਇਹ ਜਿਹੜਾ ਹੈਗਾ ਮੱਕੜ ਸਾਹਿਬ ਨੂੰ ਦੇ ਦਿਓ, ਮੱਕੜ ਸਾਹਿਬ ਨੂੰ ਦਿੱਤਾ ਗਿਆ ਸੀ। ਉਹਦੇ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਜਥੇਦਾਰ ਸਾਹਿਬ ਸਨ ਉਹਨਾਂ ਦੇ ਕੋਲ ਗਿਆ ਤੇ ਉਹ ਜਿਹੜਾ ਹੈਗਾ, ਲੇਕਿਨ ਉਹਦੇ ਤੇ ਕੋਈ ਉਸ ਵੇਲੇ ਕਾਰਵਾਈ ਨਹੀਂ ਹੋਈ ਸੀ। ਅਬ ਹੁਣ ਆਲ ਆਫ ਅ ਸਡਨ ਜਦੋਂ ਇਹ ਆਇਆ ਕਿ ਇਹ ਹੁਕਮ ਜਿਹੜਾ ਕਿ ਮਾਫੀਨਾਮਾ ਸੀ ਉਹਨੂੰ ਐਕਸੈਪਟ ਕੀਤਾ ਗਿਆ ਹੈਗਾ, ਚਲੋ ਚੰਗੀ ਗੱਲ ਹੈਗੀ। ਇੱਕ ਵੱਡੀ ਸਮੱਸਿਆ ਜਿਹੜੀ ਸੀ ਜਿਹਦੇ 'ਚ ਕਈ ਮਨੁੱਖਾਂ ਦੀ ਜਾਨ ਗਈ, ਉਹਨਾਂ ਦੀ ਪ੍ਰੋਪਰਟੀ ਗਈ, ਕਾਫੀ ਕਲੇਸ਼ ਪਿਆ, ਉਹ ਸਾਰਾ ਚਲੋ ਗੱਲ ਮੁੱਕੀ, ਉਹ ਇੱਕ ਪਾਸੇ ਹੈਗੀ ਹੈ। ਪਰ ਜਿਹੜਾ ਇੱਕ ਮਨੁੱਖੀ ਅਧਿਕਾਰ ਦਾ ਹਿਊਮਨ ਰਾਈਟਸ ਐਕਟਿਵਿਸਟ ਦੇ ਵੱਲੋਂ ਮੈਂ ਜਿਹੜੀ ਗੱਲ ਕਰਨਾ ਹੈਗਾ, ਆਈ ਵਾਂਟ ਟੂ ਆਸਕ ਦਿਸ ਕੁਐਸਚਨ ਕਿ ਜਦੋਂ ਮੁਕਾਣਾ ਸੀ ਉਸ ਵੇਲੇ ਮੁਕਾ ਦਿੰਦੇ, ਜਿਹੜੀ 2007 ਤੋਂ ਲੈ ਕੇ ਅੱਜ ਤੱਕ ਜਿਹੜੀ ਜਾਨਾਂ ਗਈਆਂ ਹੈਗੀਆਂ ਨੇ ਸਿੱਖਾਂ ਦੀ ਵੀ ਤੇ ਡੇਰਾ ਪ੍ਰੇਮੀਆਂ ਦੀ ਵੀ, ਉਹਨਾਂ ਦੀ ਜਿਹੜੀ ਪ੍ਰੋਪਰਟੀ ਚਲਾਈ ਗਈ, ਜਿਹੜਾ ਕਿ ਕਲੇਸ਼ ਪਿਆ, ਰਿਸਪੌਂਸਿਬਲ ਫॉर दैट। ਇਹ ਮਨੁੱਖੀ ਜਿਹੜੀ ਲਾਈਫ ਹੈਗੀ ਹੈ, ਹਿਊਮਨ ਲਾਈਫ ਹੈਜ਼ ਬਿਕਮ ਸੋ ਚੀਪ ਕਿ ਇੰਨੀ ਚੀਪ ਹੋ ਗਈ ਹੈਗੀ ਹੈ ਕਿ ਸਿਆਸੀ ਦਾਅ ਪੇਸ਼ ਕਰਦੇ ਹੋਏ ਤੁਸੀਂ ਜਦੋਂ ਚਾਹੋ ਉਹਨੂੰ ਦਾਅ ਤੇ ਲਾ ਦਿਓ, ਜਦੋਂ ਚਾਹੋ ਤੁਸੀਂ ਉਹਨੂੰ ਕਹਿ ਦਿਓ ਹਾਂ ਜੀ ਆਲ ਇਜ਼ ਗੁੱਡ, ਸਾਰਾ ਠੀਕ ਹੈਗਾ। ਕੋਈ ਗੱਲ ਜਿਹੜੀ ਹੈਗੀ ਹੈ ਦਿਮਾਗ ਦੇ ਵਿੱਚ ਕੋਈ ਬਹਿੰਦੀ ਨਹੀਂ ਹੈਗੀ। ਮੇਰਾ ਦਿਮਾਗ ਸ਼ਾਇਦ ਛੋਟਾ ਹੋਏਗਾ, ਬਟ ਆਈ ਆਲਵੇਜ਼ ਵੰਡਰ ਅਬਾਊਟ ਇਟ, ਵਾਈ ਹਿਊਮਨ ਲਾਈਫ ਸਾਡੇ ਪੰਜਾਬ ਦੇ ਵਿੱਚ ਸਿਆਸੀ ਚਾਲਾਂ ਚੱਲਦੇ ਹੋਏ ਹਿਊਮਨ ਲਾਈਫ ਇੰਨੀ ਚੀਪ ਕਿਉਂ ਹੋ ਗਈ ਹੈ? ਜੀ ਤਾਂ ਵੀਰ ਜੀ, ਇਹਦੇ ਬਾਰੇ ਮੈਂ ਤੁਹਾਨੂੰ ਹੋਰ ਵੀ ਡਿਟੇਲ ਦੇ ਵਿੱਚ ਗੱਲ ਕਰਾਂਗੀ, ਪਰ ਉਸ ਤੋਂ ਪਹਿਲਾਂ ਅਸੀਂ ਆਪਣੇ ਵਿਊਅਰਸ ਨੂੰ ਦੱਸਣਾ ਚਾਹੁੰਦੇ ਕਿ ਕ੍ਰਿਮੀਨਲ ਬੈਕਗਰਾਊਂਡ ਵਾਲਾ ਜਿਹੜਾ ਬੰਦਾ ਹੈ ਇਸ ਦੀ ਬੈਕਗਰਾਊਂਡ ਕੀ ਹੈ। ਪਰ ਜਿਸ ਤਰ੍ਹਾਂ ਪਿਛਲੇ ਟਾਈਮ ਜਿਸ ਤਰ੍ਹਾਂ ਗੱਲਬਾਤ ਕੀਤੀ ਸੀਗੀ, ਤੁਸੀਂ TV 84 ਤੇ ਇਹ ਗੱਲ ਸਾਨੂੰ ਸਮਝਾਈ ਸੀ ਕਿਵੇਂ ਸੁਖਬੀਰ ਬਾਦਲ ਨੇ ਇਸ ਰਾਮ ਰਹੀਮ ਨੂੰ ਬਣਾਇਆ ਹੈ, ਇਸ ਬੰਦੇ ਨੂੰ ਕਿਸ ਤਰ੍ਹਾਂ ਉਹਨੇ ਸਾਧ ਬਣਾਇਆ ਹੈ, ਇਸ ਨੂੰ ਕਿਸ ਤਰ੍ਹਾਂ ਡੇਰਾ ਮੁਖੀ ਬਣਾਇਆ ਹੈ। ਪਰ ਜਿਸ ਤਰ੍ਹਾਂ ਸੁਖਬੀਰ ਬਾਦਲ ਜਿਹੜਾ ਇਸ ਵਿੱਚ ਕੀ ਰੋਲ ਸੀ, ਗੁਰਮੀਤ ਰਾਮ ਰਹੀਮ ਨੂੰ ਕਿਉਂ ਸਾਧ ਬਣਾਇਆ ਗਿਆ ਅਤੇ ਕਿਸ ਤਰ੍ਹਾਂ ਇਹਨੂੰ ਪੋਸ਼ਾਕ ਪਾ ਕੇ ਇਸਦਾ ਫੋਟੋਸ਼ੂਟ ਕੀਤਾ ਗਿਆ, ਇਸ ਪਿੱਛੇ ਕੀ ਮਕਸਦ ਸੀਗਾ ਤੇ ਹੁਣ ਇਹਨੂੰ ਕਿਉਂ ਮਾਫ ਕਰ ਦਿੱਤਾ ਗਿਆ ਹੈ, ਤਾਂ ਇਸ ਬਾਰੇ ਵੀ ਤੁਹਾਡੇ ਅਸੀਂ ਵਿਊਅਰਸ ਲੈਣਾ ਚਾਹਾਂਗੇ ਕਿ ਸਾਡੇ ਨਾਲ ਬਹੁਤ ਸਾਰੇ ਨਵੇਂ ਸਾਡੇ ਜਿਹੜੇ ਵਿਊਅਰਸ ਨੇ ਉਹ ਜੁੜ ਚੁੱਕੇ ਨੇ, ਉਹਨਾਂ ਦੀ ਜਾਣਕਾਰੀ ਲਈ ਚਾਹਾਂਗੇ ਤੁਹਾਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਇਸ ਬਾਰੇ ਵੀ ਦੱਸੋ। ਜਿਵੇਂ ਮੈਨੂੰ ਕਿਹਾ ਕਿ ਇਹ ਸਾਰੀ ਗੱਲ ਜਿਹੜੀ ਹੈਗੀ ਹੈ ਸਾਰੀ ਪੋਲੀਟੀਕਲ ਗੱਲ ਮੈਨੂੰ ਜਾਪਦੀ ਹੈਗੀ ਹੈ, ਸਾਰੀ ਇਟ ਵਾਜ਼ ਆਲ ਪੋਲੀਟੀਕਲ। ਹਾਂ, ਤੁਸੀਂ ਪੁੱਛਿਆ ਤੇ ਮੈਨੂੰ ਯਾਦ ਆਉਂਦਾ ਹੈਗਾ 2007 ਦੇ ਵਿੱਚ ਸਾਰਿਆਂ ਤੋਂ ਪਹਿਲੇ ਜਿਹੜੀ ਗੱਲ ਹੋਈ ਸੀ, ਪਹਿਲੀ ਐਕਸਰਸਾਈਜ਼ ਜਿਹੜੀ ਇੰਟੈਲੀਜੈਂਸ ਡਿਪਾਰਟਮੈਂਟ ਨੇ ਟੇਕਅਪ ਕੀਤੀ ਸੀ ਉਹ ਸੀ ਆਰਡਰ ਸੀ ਕਿ ਜਿਹੜੇ
ਡੇਰਾ ਪ੍ਰੇਮੀ ਹੈਗੇ ਨੇ ਉਹਨਾਂ ਦੀ ਮੈਪਿੰਗ ਕੀਤੀ ਜਾਵੇ। ਮੈਪਿੰਗ ਦਾ ਮਤਲਬ ਇਹ ਹੁੰਦਾ ਹੈਗਾ ਕਿ ਜਿੰਨੇ ਪ੍ਰੋਮੀਨੈਂਟ ਹੈਗੇ ਨੇ ਉਹਦੇ ਡੇਰੇ ਦੇ ਬੰਦੇ ਉਹਨਾਂ ਦੇ ਬਾਰੇ ਸਾਰੀ ਜਾਣਕਾਰੀ ਹਾਸਲ ਕੀਤੀ ਜਾਵੇ, ਕਿਉਂਕਿ ਉਸ ਵੇਲੇ ਤੁਹਾਨੂੰ ਯਾਦ ਹੋਏਗਾ ਕਿ ਪ੍ਰੀਵੀਅਸ ਇਲੈਕਸ਼ਨ ਦੇ ਵਿੱਚ ਜਦੋਂ ਕਾਂਗਰਸ ਪਾਵਰ ਦੇ ਵਿੱਚ ਆਈ ਸੀ, ਡੇਰੇ ਨੇ ਸਪੋਰਟ ਕੀਤਾ ਸੀ ਕਾਂਗਰਸ ਨੂੰ, ਉਹਦੇ ਕਰਕੇ ਇਸ ਪਾਰਟੀ ਦਾ ਲਾਸ ਹੋਇਆ ਸੀ। ਬੇਸਿਕਲੀ ਉਹੀ ਜਿਹੜੀ ਗੱਲ ਹੈਗੀ ਹੈ, ਸ਼ਾਇਦ ਰੰਜਿਸ਼ ਵਾਲੀ ਗੱਲ ਸੀ ਕਿ ਇੱਕ ਸਬਕ ਸਿਖਾਣਾ ਹੈਗਾ, ਬਟ ਸਬਕ ਸਿਖਾਣਾ ਹੈ ਵਾਟ ਕਾਸਟ, not at the cost of human lives, certainly not at the cost of human lives। ਤੇ ਉਹਦੇ ਤਹਿਤ ਇੱਕ ਪੋਲੀਟੀਕਲ ਕੰਟਰੋਵਰਸੀ ਹੋਈ ਸੀ, ਇੱਕ ਪੋਲੀਟੀਕਲ ਪਲੈਨਿੰਗ ਹੋਈ ਸੀ, ਇੱਕ षड्यंत्र ਹੋਇਆ ਸੀ, ਜਿਹਦੇ ਚਲਦੇ ਉਹ ਜਿਹੜੀ ਡਰੈਸ ਹੈਗੀ ਹੈ, ਉਹ ਜਿਹੜੇ ਕੱਪੜੇ ਹੈਗੇ ਨੇ ਉਹ ਉੱਥੇ ਪੁਜਾਏ ਗਏ ਸਨ ਤੇ somehow the other he wore them। and ਉਹਦੇ ਬਾਅਦ ਕੰਟਰੋਵਰਸੀ ਜਦੋਂ ਹੋਈ ਹੈਗੀ ਹੈ, ਉਸ ਵੇਲੇ ਪੂਰੀ ਕੋਸ਼ਿਸ਼ ਹੋਈ ਸੀ ਕਿ ਕੰਟਰੋਵਰਸੀ ਜਿਹੜੀ ਹੈਗੀ ਹੈ ਲਗਾਤਾਰ ਵੱਧਦੀ ਜਾਏ। ਕਲੈਸ਼ਿਸ ਹੋਏ ਸਨ, ਦੋਵੇਂ ਪਾਸੋਂ ਇੰਸਟੀਗੇਟ ਕੀਤਾ ਜਾਂਦਾ ਸੀ ਕਿ ਹਾਂ ਜੀ ਤੁਸੀਂ ਅੱਗੇ ਆਓ, ਤੁਹਾਡੇ ਨਾਲ ਵਿਤਕਰਾ ਹੋਇਆ ਹੈਗਾ। ਇਟਸ ਬੈਡ ਪੋਲਿਟਿਕਸ। ਜੀ ਸੋ ਬੇਸਿਕਲੀ ਯੂ ਟ੍ਰਾਈਂਗ ਟੂ ਸੇ ਕਿ ਇਹ ਸਿਰਫ ਜਿਹੜੀ ਆ ਵੋਟਾਂ ਦੀ ਰਾਜਨੀਤੀ ਹੈ, ਜਿਸ ਤਰ੍ਹਾਂ ਇਹਨੂੰ ਪਹਿਲਾਂ ਬਣਾਇਆ ਗਿਆ ਸੀ ਉਹ ਵੀ ਵੋਟਾਂ ਦੀ ਰਾਜਨੀਤੀ ਸੀ, ਜਿਸ ਤਰ੍ਹਾਂ ਹੁਣ ਇਹਨੂੰ ਮਾਫ ਕਰ ਦਿੱਤਾ ਗਿਆ ਹੈ ਆਉਣ ਵਾਲੇ ਸਮੇਂ ਦੇ ਵਿੱਚ। ਅਸੀਂ ਜਾਣਦੇ ਕਿ ਆਲਮੋਸਟ 2015 ਖਤਮ ਹੋ ਗਿਆ ਹੈ, 2016 ਚੜ੍ਹਨ ਲੱਗਾ ਹੈ ਤੇ 17 ਦੇ ਵਿੱਚ ਵੋਟਾਂ ਸ਼ੁਰੂ ਹੋ ਜਾਣਗੀਆਂ। ਸ਼ਾਇਦ ਤਾਂ ਕਰਕੇ ਇਸ ਨੂੰ ਇਹ ਧਰਮ ਦਾ ਮਸਲਾ ਨਹੀਂ ਬਲਕਿ ਇੱਕ ਵੋਟਾਂ ਦੀ ਰਾਜਨੀਤੀ ਕਰਕੇ ਇਸ ਨੂੰ ਮਾਫ ਕਰ ਦਿੱਤਾ ਗਿਆ ਹੈ। ਇਸ ਦਾ ਹਾਂਜੀ ਬਿਲਕੁਲ, ਵੋਟਾਂ ਜਿਹੜਾ ਚੱਲ ਰਿਹਾ ਹੈਗਾ, ਵੋਟਾਂ ਦੀ ਪੋਲਿਟਿਕਸ ਜਿਹੜੀ ਹੈਗੀ ਹੈ, ਵੋਟਾਂ ਦੀ ਰਾਜਨੀਤੀ ਜਿਹੜੀ ਹੈਗੀ ਹੈ ਉਹਦੇ ਕਰਕੇ ਚੱਲ ਰਿਹਾ ਹੈਗਾ, ਉਹਦੇ ਕਰਕੇ ਹੋਇਆ ਹੈਗਾ। ਪਰ ਮੈਨੂੰ ਇਸ ਗੱਲ ਦਾ ਪੂਰਾ ਯਕੀਨ ਹੈਗਾ ਕਿ ਜਿਹੜੇ ਦੂਜੇ ਸਾਈਡ ਹੈਗੀ ਹੈ, ਜਿਹੜੀ ਡੇਰੇ ਦੀ ਸਾਈਡ ਹੈਗੀ ਹੈ, ਉਹ ਵੀ ਇਸ ਗੱਲ ਨੂੰ ਪੂਰੀ ਸਮਝਦੇ ਹੈਗੇ ਨੇ ਕਿ ਇਸ ਤਰ੍ਹਾਂ ਦੇ ਵਰ ਟੇਕਨ ਔਨ ਫॉर ਅ ਰਾਈਡ, ਕਿਸ ਤਰ੍ਹਾਂ ਉਹਨਾਂ ਨੂੰ ਵੀ ਯੂਜ਼ ਕੀਤਾ ਗਿਆ ਸੀ। ਆਮ ਸ਼ੋਰ ਜਾਣ ਵਾਲੇ ਇਲੈਕਸ਼ਨਸ ਦੇ ਵਿੱਚ ਇੰਪੋਰਟੈਂਟ ਹੋਏਗਾ ਕਿ ਉਹ ਜਾਣਦੇ ਬੁੱਝਦੇ ਉਹ ਨਾਲ ਤੁਰਦੇ ਹੈਗੇ ਨੇ, ਨਹੀਂ ਤੁਰਦੇ ਹੈਗੇ ਰੱਬ ਜਾਣੇ, ਬਟ ਯੈਸ ਇਟ ਵਾਸ ਆਲ ਪੋਲਿਟਿਕਸ। ਇਹ ਸਾਰੀ ਜਿਹੜੀ ਹੈਗੀ ਹੈ ਵੋਟਾਂ ਦੀ ਰਾਜਨੀਤੀ ਸੀ। ਜੀ ਬਿਲਕੁਲ। ਤੇ ਵੀ ਜਿਸ ਤਰ੍ਹਾਂ ਇਸ ਵੇਲੇ ਸਿੱਖ ਜਿਹੜੇ ਨੇ ਜਾਂ ਪੰਜਾਬੀ ਨੇ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਪ੍ਰੋਬਲਮ ਫੇਸ ਕਰਦੇ ਨੇ, ਦਿਸ ਇਜ਼ ਨਾਟ ਦੀ ਓਨਲੀ ਪ੍ਰੋਬਲਮ ਬਟ ਦੇयर ਆਰ ਸੋ ਮੈਨੀ ਅਦਰ ਪ੍ਰੋਬਲਮਸ ਟੂ। ਸੋ ਇਹਨਾਂ ਸਾਰਿਆਂ ਨੂੰ ਦਰਪੇਸ਼ ਰੱਖਦੇ ਹੋਏ, ਇਸ ਸਾਰੀਆਂ ਪ੍ਰੋਬਲਮਸ ਦੇ ਦਰਪੇਸ਼ ਹੁੰਦੇ ਹੋਏ, ਜਿਸ ਤਰ੍ਹਾਂ ਯੂ ਨੋ ਸਿੱਖਸ ਆਰ ਟਾਕਿੰਗ ਅਬਾਊਟ ਸਰਬੱਤ ਖਾਲਸਾ, ਇਵਨ ਯੂ ਹੈਵ ਮੈਂਸ਼ਨ ਕਿ ਇਟਸ ਅਬਾਊਟ ਟਾਈਮ ਸਿੱਖਸ ਕਾਲ ਫॉर ਸਰਬੱਤ ਖਾਲਸਾ। ਵਾਟਸ योर व्यूज ऑन इट, व्हाट डू यू थिंक? ਅਬੀਬਾ ਜੀ ਮੈਂ ਰਿਕੁਐਸਟ ਕਰਾਂਗਾ ਇੱਕ ਵਾਰੀ ਹੋਰ ਰਿਪੀਟ ਕਰ ਦਿਓ। ਮੈਂ ਜਿਸ ਤਰ੍ਹਾਂ ਸਾਰੇ ਅੱਜ ਕੱਲ੍ਹ ਸਾਰੀਆਂ ਸਿੱਖ ਹਾਂਜੀ ਜਿਸ ਤਰ੍ਹਾਂ ਅੱਜ ਕੱਲ੍ਹ ਸਾਰੀਆਂ ਸਿੱਖ ਜਥੇਬੰਦੀਆਂ ਤੇ ਜਿੰਨੇ ਵੀ ਸਾਰੇ ਸਾਡੇ ਵਿਊਜ਼ ਨੇ ਜਾਂ ਸ਼ਖਸੀਅਤਾਂ ਅਸੀਂ ਗੱਲਬਾਤ ਕਰਦੇ ਹੋ, ਸਾਰੇ ਸਰਬੱਤ ਖਾਲਸਾ ਦੀ ਗੱਲਬਾਤ ਕਰ ਰਹੇ ਆ। ਤੁਸੀਂ ਵੀ ਸਰਬੱਤ ਖਾਲਸਾ ਦੀ ਗੱਲ ਕੀਤੀ ਸੀ ਕਿ ਇਟਸ ਅਬਾਊਟ ਟਾਈਮ ਕਿ ਸਿੱਖ ਸਰਬੱਤ ਖਾਲਸਾ ਦੀ ਗੱਲਬਾਤ ਕਰ ਰਹੇ ਨੇ। ਤੁਹਾਡੇ ਇਸ ਤੇ ਕੀ ਵਿਊਜ਼ ਨੇ? ਅਗੇਨ ਮੈਂ ਜਿਹੜਾ ਵਿਊ ਦਿਆਂਗਾ ਮੈਂ ਐਜ਼ ਅ ਹਿਊਮਨ ਰਾਈਟ ਐਕਟਿਵਿਸਟ ਹੀ ਦਿਆਂਗਾ। ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਉਂਦਾ ਹੈਗਾ ਇੱਕ ਸਮਾਜ ਦੇ ਉੱਤੇ, ਇੱਕ ਕੌਮ ਦੇ ਉੱਤੇ, ਉਹਦੇ ਤੇ ਫੈਸਲਾ ਲੈਣ ਦਾ ਹੱਕ ਪੂਰੇ ਸਮਾਜ ਨੂੰ, ਪੂਰੀ ਕੌਮ ਨੂੰ, ਪੂਰੀ ਰੇਸ ਨੂੰ ਹੈਗਾ ਹੈ। ਸਿਰਫ ਇਹ ਇਸ਼ੂ ਨਹੀਂ ਹੈਗਾ, ਇਸ ਇਸ਼ੂ ਦੇ ਇਲਾਵਾ ਜਿਹੜਾ ਅੱਜ ਦੀ ਤਰੀਕ ਦੇ ਵਿੱਚ ਲਗਾਤਾਰ ਜਿਹੜੀ ਰੇਸ ਦੇ ਉੱਤੇ ਜਿਹੜਾ ਜੈਨੋਸਾਈਡ ਹੋ ਰਿਹਾ ਹੈਗਾ, ਚਾਹੇ 47 ਦੇ ਵਿੱਚ ਹੋਇਆ ਹੋਇਆ, ਚਾਹੇ ਕੰਟੀਨਿਊ ਹੁੰਦਾ ਹੋਇਆ 84 ਚ ਆ ਗਿਆ, ਹੁਣ ਡਰੱਗਸ ਦੇ ਉੱਤੇ ਹੈਗਾ, ਉਹ ਵੀ ਇੰਪੋਰਟੈਂਟ ਇਸ਼ੂ ਹੈਗਾ। ਇਹ ਸਾਰੇ ਇਸ਼ੂ ਜਿਹੜੇ ਹੈਗੇ ਨੇ ਜਿਹੜਾ ਪੂਰੀ ਕੌਮ ਹੈਗੀ ਹੈ, ਪੂਰੀ ਰੇਸ ਜਿਹੜੀ ਹੈਗੀ ਹੈ ਜਿਹਦੇ ਨਾਲ ਤਾਲੁਕ ਹੈਗੇ ਨੇ, ਉਹਨਾਂ ਨੂੰ ਇਸ ਦੇ ਉੱਤੇ ਵਿਚਾਰ ਕਰਨਾ ਚਾਹੀਦਾ ਹੈਗਾ ਹੈ। ਦੋਵੇਂ ਮੁੱਦੇ ਹੋ ਗਏ। ਤੁਹਾਡਾ ਜਿਹੜਾ ਇਹ ਇਸ਼ੂ ਹੈਗਾ, ਯੈਸ ਆਈ ਸਪੋਰਟ ਦਾ ਵਿਊ ਕਿ ਇਹਦੇ ਸਰਬੱਤ ਖਾਲਸਾ ਦੀ ਲੋੜ ਹੈਗੀ ਹੈ। ਜਿਹੜੀ ਰੇਸ ਹੈਗੀ ਹੈ, ਜਿਹੜੀ ਕੌਮ ਹੈਗੀ ਹੈ, ਉਹਨਾਂ ਨੂੰ ਡਿਸਾਈਡ ਕਰਨਾ ਚਾਹੀਦਾ ਹੈਗਾ ਕਿ ਨਾ ਕਿ ਉਹਨਾਂ ਦੇ ਜਿਹੜੇ ਕੁਝ ਹੋਰ ਇਸ ਤਰ੍ਹਾਂ ਦੇ ਬੰਦੇ ਹੈਗੇ ਨੇ ਜਿਹੜਾ ਕਿ ਇਸ ਤਰ੍ਹਾਂ ਦੀ ਸੰਸਥਾਵਾਂ ਦੇ ਉੱਤੇ ਕਾਬਜ਼ ਹੋ ਗਏ ਹੈਗੇ ਨੇ। ਨੋ, ਇਹ ਹੱਕ ਜਿਹੜਾ ਹੈਗਾ ਰੇਸ ਦਾ, ਇਹ ਕੋਈ ਨਹੀਂ ਲੈ ਸਕਦਾ ਹੈਗਾ। ਜੀ ਤੇ ਵੀਰ ਜੀ, ਇਹ ਤਾਂ ਅਸੀਂ ਜਥੇਦਾਰਾਂ ਦੇ ਫੈਸਲੇ ਸੰਬੰਧੀ ਗੱਲਬਾਤ ਕੀਤੀ ਸੀ। ਅਗਰ ਸਾਡੇ ਕੋਲ ਟਾਈਮ ਬਚਿਆ ਐਟ ਦੀ ਐਂਡ ਸੋ ਵਿਲ ਕਮ ਬੈਕ ਟੂ ਦਿਸ, ਇਸ ਮੁੱਦੇ ਤੇ ਗੱਲਬਾਤ ਕਰਾਂਗੇ। ਪਰ ਜਿਸ ਤਰ੍ਹਾਂ ਹੋਰ ਵੀ ਮੁੱਦੇ ਤੁਹਾਡੇ ਵਿਚਾਰ ਲੈਣ ਚਾਹਾਂਗੇ। ਸਭ ਤੋਂ ਪਹਿਲਾਂ ਅਸੀਂ ਸ਼ੁਰੂ ਕਰਦੇ ਹਾਂ, ਜਿਸ ਤਰ੍ਹਾਂ ਤੁਸੀਂ ਪਿਛਲੀ ਵਾਰੀ ਗੱਲਬਾਤ ਕੀਤੀ ਸੀ, ਸਾਨੂੰ ਤੁਸੀਂ ਦੱਸਿਆ ਸੀ ਕਿ ਲੋਕ ਲਹਿਰ ਪਾਰਟੀ ਤੁਸੀਂ ਸ਼ੁਰੂ ਕਰਨ ਜਾ ਰਹੇ ਹੋ। ਇਸ ਸੰਬੰਧੀ ਵਿਸ਼ਾਲ ਰੈਲੀ ਵੀ ਨਿਕਲੀ ਹੈ, 4 ਅਕਤੂਬਰ ਨੂੰ ਕੱਢੀ ਗਈ ਹੈ। ਐਂਡ ਅਸੀਂ ਚਾਹਾਂਗੇ ਕਿ ਇਸ ਪਾਰਟੀ ਦਾ ਕੀ ਫੋਕਸ ਹੈ, ਸਾਨੂੰ ਇਸ ਬਾਰੇ ਜਾਣਕਾਰੀ ਦਿਓ। ਲੋਕ ਲਹਿਰ ਪਾਰਟੀ ਜਿਹੜੀ ਹੈਗੀ ਹੈ, ਮੇਰੀ ਸਮਝ ਦੇ ਵਿੱਚ ਜਿਹੜੀ ਜਿਸ ਤਰ੍ਹਾਂ ਮੇਰੀ ਗੱਲ ਹੋਈ ਹੈਗੀ ਹੈ, ਜਿਹੜੇ ਮੇਰੇ ਮਿੱਤਰ ਹੈਗੇ ਨੇ, ਪਹਿਲਾਂ ਤਾਂ ਮੈਂ ਗੱਲ ਕਹਿਣਾ ਚਾਹੁੰਦਾ ਹੈਗਾ ਜਿਸ ਤਰ੍ਹਾਂ ਕਿ ਇਸ ਅੱਜ ਦੀ ਤਰੀਕ ਤੇ ਪੰਜਾਬ ਸਰਕਾਰ ਇਹਨੂੰ ਇੱਕ ਬਦਨਾਮ ਕਰਨ ਤੋਂ ਹੋਣੇ ਦੀ ਕੋਸ਼ਿਸ਼ ਕਰ ਰਹੀ ਹੈ। 4 ਤਰੀਕ ਅਜੇ ਹੋਏ, ਕੁਛ ਹੀ ਦਿਨ ਹੋਏ ਹੈਗੇ ਨੇ, ਕਹਿੰਦੇ ਹੈਗੇ ਨੇ ਇੱਕ ਪਰਟੀਕੂਲਰ ਸੈਕਟ ਦੀ ਪਾਰਟੀ ਹੈਗੀ, ਇੱਕ ਪਰਟੀਕੂਲਰ ਗਰੁੱਪ ਦੀ ਪਾਰਟੀ ਹੈਗੀ, ਇੱਕ ਪਰਟੀਕੂਲਰ ਆਈਡੀਓਲੋਜੀ ਦੀ ਪਾਰਟੀ ਹੈਗੀ। ਨੋ, ਇਟਸ ਰੌਂਗ। ਇਟ ਬਿਲੋਂਗਸ ਟੂ ਪੰਜਾਬ। ਪੰਜਾਬ ਦੇ ਜਿੰਨੇ ਵੀ ਧਰਮ ਹੈਗੇ ਨੇ, ਜਿੰਨੇ ਵੀ ਹਿੱਸੇ ਹੈਗੇ ਨੇ, ਜਿੰਨੇ ਵੀ ਵਰਗ ਹੈਗੇ ਨੇ, ਜਿੰਨੇ ਵੀ ਸੈਕਸ਼ਨਸ ਹੈਗੇ ਨੇ, ਸਾਰਿਆਂ ਨੂੰ ਰਿਪਰੈਜ਼ੈਂਟ ਕਰਦੀ ਹੈਗੀ ਹੈ।
ਤੇ ਇਹ ਬੇਸਿਕਲੀ ਇੱਕ ਪਲੇਟਫਾਰਮ ਹੈਗਾ। ਇਹਦਾ ਪਹਿਲਾ ਮਕਸਦ ਇਹ ਹੈਗਾ ਕਿ ਲਾਸਟ 2012 ਦੇ ਤੁਸੀਂ ਵੋਟ ਦੇ ਐਨਾਲਿਸਿਸ ਕਰੋ, ਤੁਸੀਂ ਵੇਖੋਗੇ ਕਿ ਇਹ ਅਕਾਲੀ ਪਾਰਟੀ ਜਿਹੜੀ ਹੈਗੀ ਹੈ ਪਾਵਰ ਦੇ ਵਿੱਚ ਆਈ ਸੀ ਓਨਲੀ ਔਨ ਅਕਾਊਂਟ ਆਫ ਡਿਵੀਜ਼ਨ ਆਫ ਵੋਟ। ਅੱਜ ਦੀ ਤਾਰੀਖ ਦੇ ਵਿੱਚ ਵੀ ਇਹਨਾਂ ਦੇ ਕਹਿਣ ਤੇ, ਇਹਨਾਂ ਦੀ ਕੋਸ਼ਿਸ਼ ਤੇ, ਜਿਵੇਂ ਖੁੰਬਾ ਵਰਗਾ ਪੋਲੀਟੀਕਲ ਪਾਰਟੀ ਜਿਹੜੀ ਹੈਗੀ ਲਾਈਕ ਕਮ ਆਊਟ ਐਸ ਮਸ਼ਰੂਮ, ਇਸ ਤਰ੍ਹਾਂ ਦੀ ਮਸ਼ਰੂਮ ਗਰੋਥ ਹੋ ਰਹੀ ਹੈ ਪੋਲੀਟੀਕਲ ਪਾਰਟੀਜ਼ ਦੀ। ਸਟ੍ਰੈਟਜੀ ਕੋਈ ਹੈਗੀ ਕਿ ਜਿੰਨਾ ਵੀ ਡਿਵੀਜ਼ਨ ਆਫ ਵੋਟਸ ਹੋ ਜਾਏ। ਸਾਡੀ ਕੋਸ਼ਿਸ਼ ਇਹ ਹੈਗੀ ਇਸ ਪਲੇਟਫਾਰਮ ਦੀ ਕਿ ਇਸ ਪਲੇਟਫਾਰਮ ਦੇ ਜ਼ਰੀਏ ਅਸੀਂ ਸਾਰਿਆਂ ਨੂੰ ਜੋੜ ਕਰਕੇ ਇੱਕ ਯੂਨਾਈਟਿਡ ਲੂਜ਼ ਅਲਾਇੰਸ ਦਈਏ ਜਿਹਦੇ ਚ ਵੋਟਾਂ ਦਾ ਡਿਵੀਜ਼ਨ ਨਾ ਹੋਏ। ਲੈਟ ਪੀਪਲ ਡਿਸਾਈਡ ਕਿ ਉਹਨਾਂ ਨੂੰ ਜ਼ਿੰਦਗੀ ਚਾਹੀਦੀ ਹੈਗੀ ਹੈ, ਉਹਨਾਂ ਨੂੰ ਖੁਸ਼ੀ ਚਾਹੀਦੀ ਹੈਗੀ ਹੈ, ਉਹਨਾਂ ਨੂੰ ਕੀ ਚਾਹੀਦਾ ਹੈਗਾ, ਲੈਟ ਦੈਮ ਡਿਸਾਈਡ। ਅਸੀਂ ਨਹੀਂ ਚਾਹੁੰਦੇ ਹੈਗੇ ਕਿ ਵੋਟਾਂ ਦਾ ਡਿਵੀਜ਼ਨ ਹੋਏ। ਲੋਕੀ ਉਹਨਾਂ ਦਾ ਹੱਕ ਹੈਗਾ ਵੋਟ ਦੇਣਾ, ਉਹਨਾਂ ਦਾ that's their right, so ਜਿਹਨੂੰ ਵੀ ਵੋਟ ਦੇਣਾ ਚਾਹੁੰਦੇ ਹੈਗੇ ਸੋਚ ਕੇ, ਬਟ ਵੀ ਡੋਂਟ ਵਾਂਟ ਪੋਲੀਟੀਕਲ ਡਿਵੀਜ਼ਨ ਆਫ ਵੋਟਸ। ਜੇ ਤੁਸੀਂ ਮੁੱਦਿਆਂ ਦੀ ਗੱਲ ਕੀਤੀ, ਮੁੱਦੇ ਅਸੀਂ ਸਿਰਫ ਪੰਜਾਬ 5 ਲੈ ਕੇ ਚਲੇ ਹੈਗੇ ਨੇ। ਅਸੀਂ ਸਾਡੇ ਲਈ 5 ਦਾ ਨੰਬਰ ਜਿਹੜਾ ਹੈਗਾ ਬੜਾ ਇੰਪੋਰਟੈਂਟ ਹੈਗਾ। 5 ਪਿਆਰੇ, 5 ਦਰਿਆ, ਪੰਜਾਬ, ਜਿਹੜੇ 5 ਮੁੱਦੇ ਅਸੀਂ ਲੈ ਕੇ ਚਲੇ ਹੈਗੇ ਨੇ, ਉਹਦੇ ਚ ਹਰ ਮੁੱਦਾ ਪੰਜਾਬ ਦਾ ਸ਼ੁਮਾਰ ਹੋ ਜਾਂਦਾ ਹੈਗਾ। ਬਦਕਿਸਮਤੀ ਦੀ ਗੱਲ ਇਹ ਹੈਗੀ ਕਿ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਨੇ इन मुद्दों को साइंटिफिकली स्टडी करने की कोशिश नहीं की। पहला साडा मुद्दा है ड्रग्स। पंजाब दे विच ड्रग्स खत्म होनी चाहिए हैगी ने, जो ड्रग्स स्मगलर्स हैगे ने उन्हां दी प्रॉपर्टी कन्फिस्केट करनी चाहिए, सरकारी खजाने च चाहिए हैगी। पंजाब दे विच करप्शन मुकना चाहिए हैगा, जो करप्ट बंदे हैगे ने उन्हां दी प्रॉपर्टी कन्फिस्केट होकर सरकारी खजाने जानी चाहिए हैगी। जिहड़ा जिन्नी प्रॉपर्टी उत्थे गई अकॉर्डिंगली टैक्स बर्डन खत्म होना चाहिए है। मेरे जो इकनॉमिक फ्रेंड्स हैगे ने उन्हां दा कहना है कि जे ये ਇੰਨਾ ਪੈਸਾ इन 2 ਮੁੱਦਿਆਂ ਆ ਜਾਂਦਾ ਹੈਗਾ ਪੰਜਾਬ ਦੇ ਵਿੱਚ, ਪ੍ਰੋਬਬਲੀ देयर विल बी टैक्स हॉलीडे फॉर नेक्स्ट 50 ਇਅਰਸ। ਜੀ ਤੀਜੀ ਗੱਲ ਆਉਂਦੀ ਹੈ ਪੰਜਾਬ ਦੇ ਅਧਿਕਾਰ ਅਤੇ ਪੰਜਾਬ ਦੇ ਹਰ ਵਰਗ ਦੇ ਅਧਿਕਾਰ। ਪੰਜਾਬ ਦੇ ਅਧਿਕਾਰ ਲਗਾਤਾਰ ਸਾਡੀ ਪਾਣੀ, ਬਿਜਲੀ, ਸਾਡਾ ਅੰਨ, ਸਾਡਾ ਜ਼ਮੀਨ, ਸਾਰਾ ਉਹਦੇ ਜਿਹੜਾ ਉਹਦਾ ਵਿਤਕਰਾ ਹੋ ਰਿਹਾ ਹੈਗਾ। ਐਵਰੀਬਾਡੀ ਇਜ਼ ਆਊਟ ਟੂ ਗ੍ਰੈਬ ਇਟ, that should be stopped. We have to fight for it and restore it। और पंजाब के हर वर्ग दे, चाहे लेडीज हैगे ने, स्टूडेंट्स हैगे ने, अनएम्प्लॉयड हैगे ने, हेल्थ प्रॉब्लम्स हैगे ने, किसानों की प्रॉब्लम्स हैगे ने, ये हर वर्ग की प्रॉब्लम जिन्हां नूं आइडेंटिफिकेशन उस वर्ग ही करेगा। फोर्थ आंदा हैगा जिहड़े कब्जे होए हैगे दे शुड बी रिस्टोर्ड टू द ओरिजिनल ओनर्स। जिहदे रेता बजरी जिहड़ी हैगी दैट शुड बी टोटली फ्री। दैट्स अ नेचुरल रिसोर्स, रब ने दित्ती हैगी, किसी दे प्यो दी जागीर नहीं हैगी ओ जो दे जिहड़ा टैक्स लाओ। लास्ट स्पैसिफिक इशू जो है तुसीं NRI ਜਿਹੜੇ ਹੈਗੇ ਤੁਸੀਂ ਇੱਥੇ ਜਦੋਂ ਆਉਂਦੇ ਹੈਗੇ ਪਹਿਲੇ ਤਾਂ ਆਉਣ ਤੋਂ ਤੁਹਾਨੂੰ ਡਰ ਲੱਗਦਾ ਹੈਗਾ ਕਿ ਪਤਾ ਨਹੀਂ ਕੀ ਹੋਏਗਾ। ਆਉਂਦੇ ਹੈਗੇ ਉਦੋਂ ਕਈਆਂ ਦਾ ਚਿੱਟਾ ਪਾ ਦਿੱਤਾ ਜਾਂਦਾ, ਕਦੇ ਕੁਛ ਪਾ ਦਿੱਤਾ ਜਾਂਦਾ ਹੈ, 751 ਹੋਏ ਕੁਛ ਨਾ ਕੁਛ। ਇਹ ਇਸ਼ੂਜ਼ ਹੈਗੇ ਨੇ। ਅਸੀਂ ਇਹਦੇ ਚ ਇੱਕ ਜਾਗਰੂਕਤਾ ਕਰਦੇ ਹੋਏ, ਪੈਦਾ ਕਰਦੇ ਹੋਏ, ਵੀ ਵਾਂਟ ਟੂ ਫਾਈਟ ਫॉर ਪੰਜਾਬ, ਫॉर ਪੰਜਾਬੀ। ਅਸੀਂ ਜਿਹੜੇ ਹੈਗੇ ਆ, ਸਾਡਾ ਪਾਰਟੀ, ਸਾਡਾ ਆਰਗੇਨਾਈਜੇਸ਼ਨ, ਸਾਡਾ ਪਲੇਟਫਾਰਮ ਪੰਜਾਬ ਸੈਂਟਰਿਕ ਹੈਗਾ। ਜੀ ਤੇ ਵੀ ਜੀ ਰੀਅਲ ਕੁਇਕ ਕੁਐਸਚਨ, ਜਿਸ ਤਰ੍ਹਾਂ ਅੱਜ ਕੱਲ ਬਹੁਤ ਸਾਰੀ ਖਬਰਾਂ ਆ ਰਹੀਆਂ ਨੇ ਕਿਸ ਤਰ੍ਹਾਂ ਕਿਸਾਨ ਪੰਜਾਬ ਵਿੱਚ ਖੁਦਕੁਸ਼ੀ ਕਰ ਰਹੇ ਨੇ, ਉਹ ਕਿਸ ਮੁੱਦੇ ਦੇ ਵਿੱਚ ਜਾਂਦੇ ਨੇ ਆਊਟ ਆਫ ਥੀਸ 5? ਲਾਈਕ ਬਿਕਾਜ਼ ਆਈ ਅੰਡਰਸਟੈਂਡ ਡਰੱਗਸ ਇਜ਼ ਵੈਰੀ ਮੇਨ ਇਸ਼ੂ, ਕਰਪਸ਼ਨ ਇਜ਼ ਆਲਸੋ ਪ੍ਰੋਬਲਮ। ਸੋ ਇਹ ਜਿਹੜਾ ਕਰਜ਼ੇ ਥੱਲੇ ਲੋਕ ਡੁੱਬ ਕੇ, ਜਿਹੜੇ ਸਪੈਸ਼ਲੀ ਪੰਜਾਬ ਦੇ ਪਿੰਡ ਨੇ, ਉਹਨਾਂ ਦੇ ਵਿੱਚ ਕਿਸ ਤਰ੍ਹਾਂ ਲੋਕ ਖੁਦਕੁਸ਼ੀਆਂ ਕਰ ਰਹੇ ਨੇ, ਇਹ ਕਿਸ ਦੇ ਵਿੱਚ ਆਏਗਾ? ਜਿਸ ਤਰ੍ਹਾਂ ਮੈਂ ਦੱਸਿਆ ਬੀਬਾ ਜੀ ਕਿ ਅਸੀਂ ਕਹਿਣਾ ਹੈਗੇ ਪੰਜਾਬ ਅਤੇ ਪੰਜਾਬ ਦੇ ਹਰ ਵਰਗ ਦੇ ਅਧਿਕਾਰ। ਕਿਸਾਨਾਂ ਦੀ ਜਿਹੜੀ ਪ੍ਰੋਬਲਮਸ ਹੈਗੀਆਂ ਨੇ, ਫਾਰਮਰਸ ਦੀਆਂ, ਜਿਸ ਤਰ੍ਹਾਂ ਬਾਕੀ ਹੈਗੇ ਨੇ ਸਟੂਡੈਂਟਸ ਦੀਆਂ ਜਾਂ ਯੂਥ ਦੀਆਂ ਜਾਂ ਲੇਡੀਜ਼ ਦੀਆਂ, ਉਹ ਵੀ ਇੰਪੋਰਟੈਂਟ ਹੈਗੀਆਂ ਨੇ ਕਿਉਂਕਿ ਇੱਥੇ ਫਿਰ ਹਿਊਮਨ ਰਾਈਟ, ਇੱਕ ਇਕਨੋਮਿਕ ਇਸ਼ੂ ਹੈਗਾ, ਦੂਜਾ ਹੈਗਾ ਹਿਊਮਨ ਰਾਈਟ। ਉਹਨਾਂ ਦਾ ਜਿਹੜਾ ਹੈਗਾ ਦੇ ਆਰ ਬੀਇੰਗ ਫੋਰਸਡ ਟੂ ਕਮਿਟ ਸੁਸਾਈਡ। ਅਬੈਟਮੈਂਟ ਕਿਹਦਾ ਹੈਗਾ? ਜਿਹਨਾਂ ਦਾ ਅਬੈਟਮੈਂਟ ਹੈਗਾ, ਜਦੋਂ ਸੁਸਾਈਡ ਹੁੰਦਾ ਹੈਗਾ, ਹੈਜ਼ ਦ ਗਵਰਨਮੈਂਟ ਬੀਨ ਮੇਡ ਅ ਪਾਰਟੀ ਫॉर दैट ਅਬੈਟਮੈਂਟ? ਉਹਨਾਂ ਦਾ ਜਿਹੜਾ ਹੋਇਆ ਹੈਗਾ, ਕਿਸੇ ਨੇ ਅਬੈਟ ਕੀਤਾ ਹੈਗਾ? ਯੈਸ, ਦੈਟਸ ਅ ਵੈਰੀ ਸੀਰੀਅਸ ਇਸ਼ੂ ਜਿਹੜਾ ਕਿ ਸਮੱਸਿਆ ਦਾ ਵਿਚਕਾਰ ਹੀ ਆਉਂਦਾ ਹੈਗਾ। ਔਰ ਅਸੀਂ ਚਾਹਾਂਗੇ ਐਂਡ ਵੀ ਵਿਲ ਸੇ ਕਿ ਇਹਨਾਂ ਦੀ ਪ੍ਰੋਬਲਮ ਜਿਹੜੀ ਹੈਗੀ ਹੈ ਉਹ ਵੀ ਸਟੱਡੀ ਕਰਨੀ ਚਾਹੀਦੀ ਹੈ। ਜਿਹੜੇ ਬਦਕਿਸਮਤੀ ਨਾਲ ਜਿਹੜੇ ਸੁਸਾਈਡ ਹੋਏ ਹੈਗੇ ਨੇ ਉਹਨਾਂ ਨੂੰ ਕੰਪਨਸੇਸ਼ਨ ਵੀ ਹੋਣਾ ਚਾਹੀਦਾ ਹੈਗਾ, ਤੇ ਜਿਨ੍ਹਾਂ ਨੇ ਉਹਨਾਂ ਨੂੰ ਇਨਸਾਈਟ ਕੀਤਾ, ਫੋਰਸ ਕੀਤਾ, ਦੇ ਸ਼ੁਡ ਆਲਸੋ ਬੀ ਹੈਲਡ ਰਿਸਪੌਂਸਿਬਲ ਐਂਡ ਇਕੁਅਲੀ ਰਿਸਪੌਂਸਿਬਲ ਐਂਡ ਪਨਿਸ਼ਡ। ਜੀ ਬਿਲਕੁਲ। ਆਈ ਮੀਨ ਲਾਈਕ ਆਈ ਫੀਲ ਲਾਈਕ ਦ ਸੇਮ ਥਿੰਗ ਕਿ ਥੀਸ ਆਰ ਦ 5 ਮੇਜਰ ਰੀਜ਼ਨਸ ਜਿਹੜੇ ਫਿਕਸ ਕਰਨੇ ਚਾਹੀਦੇ ਸਾਨੂੰ ਪਹਿਲਾਂ। ਜਿਸ ਤਰ੍ਹਾਂ ਵੀਰ ਜੀ ਡਰੱਗ ਦੀ ਗੱਲ ਕੀਤੀ, ਤਾਂ ਡਰੱਗ ਬਾਰੇ ਅਸੀਂ ਸਭ ਤੋਂ ਪਹਿਲਾਂ ਸ਼ੁਰੂ ਕਰਦੇ। ਜਿਸ ਤਰ੍ਹਾਂ ਤੁਸੀਂ ਜੀਓ ਜ਼ਿੰਦਗੀ, ਨਸ਼ਾ ਵਿਰੋਧ ਮੰਚ, ਹੱਕ ਇਨਸਾਫ ਫਾਊਂਡੇਸ਼ਨ ਦੀ ਇਹ ਕੈਂਪੇਨ ਚਲਾ ਰਹੇ ਹੋ, ਇਸ ਸਭ ਦੀ ਇਸ ਵੇਲੇ ਕੀ ਅਪਡੇਟ ਹੈ? ਇਸ ਵੇਲੇ ਪੰਜਾਬ ਦੇ ਕੀ ਹਾਲਾਤ ਨਸ਼ੇ ਦੇ ਹਵਾਲੇ ਦੇ ਨਾਲ? ਇਹ ਜਿਹੜੇ ਅਸੀਂ ਚਲਾ ਰਹੇ ਹੈਗੇ ਆ, ਬੇਸਿਕਲੀ ਇਹ ਜਿਸ ਤਰ੍ਹਾਂ ਤੁਹਾਨੂੰ ਨਾ ਪਤਾ ਲੱਗੇਗਾ, ਚਾਹੇ ਹੱਕਾਂ ਦੀ ਗੱਲ ਹੋ ਰਹੀ ਹੈਗੀ ਹੈ, ਚਾਹੇ ਇਨਸਾਫ ਦੀ ਗੱਲ ਹੋ ਰਹੀ ਹੈਗੀ ਹੈ, ਚਾਹੇ ਜੀਓ ਜ਼ਿੰਦਗੀ ਦੀ ਗੱਲ ਹੋ ਰਹੀ ਹੈ, ਚਾਹੇ ਜ਼ਿੰਦਗੀ ਜ਼ਿੰਦਾਬਾਦ ਦੀ ਗੱਲ ਹੋ ਰਹੀ ਹੈਗੀ, ਇਹ ਸਾਰੇ ਸੋਸ਼ਲ
ਨਾਰੇ ਹੈਗੇ ਨੇ, ਸੋਸ਼ਲ ਮੁੱਦੇ ਹੈਗੇ ਨੇ, ਸੋਸ਼ਲ ਪੁਆਇੰਟਸ ਹੈਗੇ ਨੇ। ਇਹਦੇ 'ਚ ਤੁਹਾਨੂੰ ਪਤਾ ਹੋਏਗਾ ਜਦੋਂ ਅਸੀਂ 2007 ਤੋਂ ਸ਼ੁਰੂ ਕੀਤਾ ਹੈਗਾ, ਲੋਕੀ ਨਸ਼ਿਆਂ ਦੇ ਬਾਰੇ ਗੱਲ ਕਰਨ ਤੋਂ ਡਰਦੇ ਸੀ, ਕਮਰੇ ਦੇ ਵਿਚਕਾਰ ਬੰਦ ਹੋ ਕੇ ਜ਼ਰੂਰ ਗੱਲ ਹੁੰਦੀ ਸੀ, ਹਾਂ ਜੀ ਇਹ ਬੜੇ ਨਸ਼ੇ ਹੈਗੇ ਨੇ, ਕੁਝ ਕਰਨਾ ਚਾਹੀਦਾ ਹੈਗਾ। ਹੁਣ ਹਰ ਨੁੱਕੜ ਤੇ, ਹਰ ਚਬੂਤਰੇ ਤੇ, ਹਰ ਚਵਾਰੇ ਤੇ, ਜਿੱਥੇ ਵੀ ਹਰ ਪਿੰਡ ਹੈਗਾ, ਹਰ ਸ਼ਹਿਰ ਹੈਗਾ, ਹਰ ਪਾਸੇ ਗੱਲ ਹੋ ਰਹੀ ਹੈਗੀ ਹੈ ਕਿ ਹਾਂ ਪੰਜਾਬ 'ਚ ਨਸ਼ੇ ਹੈਗੇ ਜਿਨ੍ਹਾਂ ਨੂੰ ਰੋਕਣ ਦੀ ਲੋੜ ਹੈਗੀ ਹੈ। ਸਿਰਫ ਪੰਜਾਬ ਸਰਕਾਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੀ ਕਿ ਇੱਥੇ ਨਸ਼ੇ ਹੈਗੇ ਨੇ, ਬਾਕੀ ਹਰ ਪੋਲੀਟੀਕਲ ਪਾਰਟੀ, ਹਰ ਇੰਡੀਵਿਜੂਅਲ ਕਹਿੰਦਾ ਹੈਗਾ ਹਾਂਜੀ ਅਵੇਅਰਨੈਸ ਕ੍ਰੀਏਟ ਹੋਈ ਹੈਗੀ ਹੈ। ਇਹਨੂੰ ਮੈਂ ਸਫਲਤਾ ਹੀ ਮੰਨਾਂਗਾ ਕਿ ਇਟਸ ਅ ਬਿਗ ਸਕਸੈਸ ਦੈਟ ਵੀ ਗॉट। ਪਰ ਅਜੇ ਵੀ ਲੋਕੀ ਓਪਨਲੀ ਤੁਰਨ ਤੋਂ ਡਰਦੇ ਹੈਗੇ ਨੇ। ਉਹਨਾਂ ਨੂੰ ਡਰ ਲੱਗਦਾ ਹੈਗਾ ਕਿ ਕਦੇ ਅਸੀਂ ਓਪਨਲੀ ਜੇ ਤੁਰੇ ਇਸ ਗੱਲ ਦੇ ਉੱਤੇ, ਇਹ ਨਾ ਹੋਏ ਕਿ ਸਰਕਾਰ ਦਾ ਜਿਹੜਾ ਗਾਜ਼ ਹੈਗੀ ਆ, ਉਹਨਾਂ ਦੀ ਜਿਹੜੀ ਨਾਰਾਜ਼ਗੀ ਹੈਗੀ ਹੈ, ਉਹਨਾਂ ਦਾ ਰੋਸ਼ ਹੈਗਾ ਹੈ, ਉਹਨਾਂ ਦੇ ਉੱਤੇ ਨਾ ਆਏ। ਲੋਕੀ ਬਾਹਰ ਨਿਕਲਣ ਤੋਂ ਡਰ ਰਹੇ ਹੈਗੇ ਨੇ ਹੁਣ ਵੀ। ਪਰ ਹਾਂ ਚਰਚਾ ਆਮ ਹੋ ਗਈ ਹੈਗੀ ਹੈ, ਜਿਹਦਾ ਮਤਲਬ ਹੈਗਾ ਅਵੇਅਰਨੈਸ ਇਜ਼ ਦੇਅਰ। ਤੇ ਜੇ ਪ੍ਰੋਗਰਾਮ ਸਾਡਾ ਚੱਲ ਰਿਹਾ ਸੀ ਅਵੇਅਰਨੈਸ ਕ੍ਰੀਏਟ ਕਰਨ ਦਾ, ਦੈਟਸ ਰਾਈਟ ਔਨ ਟਾਰਗੇਟ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਇਸ ਵੇਲੇ ਤੁਹਾਨੂੰ ਪਤਾ ਹੈ ਕਿ ਕਿੰਨਾ ਭਖ ਰਿਹਾ ਮੁੱਦਾ ਹੈ ਕਿ ਜਿਸ ਤਰ੍ਹਾਂ ਮੀਟ ਨਹੀਂ ਖਾਣਾ ਹਿੰਦੂਆਂ ਨੂੰ ਮਨਾ ਕੀਤਾ ਗਿਆ ਹੈ ਇਸ ਵੇਲੇ ਨਰਿੰਦਰ ਮੋਦੀ ਵੱਲੋਂ। ਪਰ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਨਸ਼ਾ ਹੈਗਾ, ਇੰਨੀ ਸ਼ਰਾਬ ਚੱਲ ਰਹੀ ਇਸ ਵੇਲੇ ਪੰਜਾਬ ਦੇ ਵਿੱਚ, ਇਸ ਸੰਬੰਧੀ ਜਿਹੜੀ ਪੰਜਾਬ ਦੀ ਗਵਰਨਮੈਂਟ ਹੈ ਉਹ ਕੋਈ ਸਟ੍ਰਿਕਟ ਐਕਸ਼ਨ ਕਿਉਂ ਨਹੀਂ ਲੈਂਦੀ? ਕਿਉਂਕਿ ਇਹ ਵੀ ਤਾਂ ਸਾਡੇ ਗੁਰੂਆਂ ਵੱਲੋਂ ਮਨਾ ਕੀਤਾ ਗਿਆ ਹੋਇਆ ਸੀਗਾ ਚੀਜ਼ਾਂ, ਪਰ ਇਸ ਵੇਲੇ ਪੰਜਾਬ ਵਿੱਚ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਇੰਨਾ ਫੈਲ ਰਿਹਾ, ਇਹ ਕੋਈ ਪੰਜਾਬ ਸਰਕਾਰ ਇਸ ਤੇ ਕੋਈ ਐਕਸ਼ਨ ਲੈ ਰਹੀ ਹੈ? ਨਹੀਂ, ਜੇ ਤੁਸੀਂ ਗੱਲ ਕਰ ਰਹੇ ਹੈਗੇ ਹੋ ਜਿਹੜੀ ਆਈਡੀਓਲੋਜੀ ਹੈਗੀ, ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਰਾਹ ਦਿਖਾਈ ਹੈਗੀ ਹੈ, ਸਾਰਿਆਂ ਤੋਂ ਪਹਿਲੇ ਸੀ ਸੱਚ ਬੋਲੋ। ਕਿਹੜਾ ਪੋਲੀਟੀਸ਼ੀਅਨ ਹੈਗਾ ਜਿਹੜਾ ਸੱਚ ਬੋਲਦਾ ਹੈਗਾ? ਕਿਹੜਾ ਪੋਲੀਟੀਸ਼ੀਅਨ ਹੈਗਾ ਜਿਹਨੇ ਆਪਣੀ ਪੈੜੀ ਵੇਚੀ ਹੈਗੀ ਇਲੈਕਸ਼ਨ ਲੜਨ ਲਈ? ਕਿਹੜਾ ਪੋਲੀਟੀਸ਼ੀਅਨ ਹੈਗਾ ਜਿਹਨੇ ਆਪਣੀ ਪ੍ਰਾਪਰਟੀ ਮਾਰਟਗੇਜ ਕੀਤੀ ਇਲੈਕਸ਼ਨ ਲੜਨ ਲਈ? ਓਵਰਨਾਈਟ ਪੋਲੀਟੀਸ਼ੀਅਨਸ ਵਿੱਚ ਕਿਸ ਤਰ੍ਹਾਂ ਹੋ ਜਾਂਦੇ ਹੈਗੇ ਨੇ? ਇਹ ਸਾਰੀ ਗੱਲਾਂ ਜਿਹੜੀ ਹੈਗੀਆਂ ਨੇ ਇਹਨਾਂ ਦਾ ਮਨੂੰ ਜਾਪਦਾ ਹੈਗਾ। ਉਹ ਜਾਪਦਾ ਹੈਗਾ, ਆਮ ਕਨਵਿੰਸਡ ਔਨ ਦੈਟ। ਇਹਨਾਂ ਦਾ ਬਦਕਿਸਮਤੀ ਨਾਲ ਕੋਈ ਧਰਮ ਨਹੀਂ ਹੈਗਾ। ਇਹਨਾਂ ਦਾ ਧਰਮ ਹੈਗਾ ਸਿਰਫ ਗੰਦੀ ਰਾਜਨੀਤੀ ਅਤੇ ਪੈਸਾ। ਇਹਨਾਂ ਨੂੰ ਕਿਸੇ ਹੋਰ ਧਰਮ ਦੇ ਨਾਲ ਮਤਲਬ ਨਹੀਂ ਹੈਗਾ। ਚਾਹੇ ਇੱਥੇ ਦੀ ਗੱਲ ਕਰ ਰਹੇ ਹੈਗੇ ਹੋ, ਚਾਹੇ ਤੁਸੀਂ ਸੈਂਟਰ ਦੀ ਗੱਲ ਕਰ ਰਹੇ ਹੈਗੇ ਹੋ, ਦਿੱਲੀ ਦੀ ਗੱਲ ਕਰ ਰਹੇ ਹੋ, ਚਾਹੇ ਪ੍ਰੈਜ਼ੈਂਟ ਸਰਕਾਰ ਹੋ ਜਾਂ ਪਹਿਲੇ ਵੀ ਸਰਕਾਰਾਂ ਜਿਹੜੀ ਰਹੀਆਂ ਹੈਗੀਆਂ ਦਿੱਲੀ ਦੇ ਵਿੱਚ ਵੀ, ਉਹਨਾਂ ਦਾ ਧਰਮ ਵੀ ਸਿਰਫ ਪੈਸਾ ਹੀ ਸੀ, ਹੋਰ ਕੋਈ ਧਰਮ ਨਹੀਂ ਸੀ। ਕਿਸੇ ਧਰਮ ਨੂੰ ਹੋਰ ਨਹੀਂ ਮੰਨਦੇ ਸੀ। ਉਹਨਾਂ ਦਾ ਧਰਮ ਸਿਰਫ ਗਾਂਧੀ ਜੀ ਸਨ, ਜਿਹੜੇ ਕਿ ਨੋਟਾਂ ਦੇ ਛੱਪੇ ਹੁੰਦੇ ਹੈਗੇ ਨੇ। ਜੀ ਤੇ ਵੀਰ ਜੀ, ਅਸੀਂ ਇੱਕ ਹੋਰ ਮੁੱਦਾ ਤੁਹਾਡੇ ਵਿਚਾਰ ਲੈਣਾ ਚਾਹਾਂਗੇ। ਜਿਸ ਤਰ੍ਹਾਂ ਤੁਸੀਂ ਅਕਤੂਬਰ 4 ਨੂੰ ਸੇਮ ਡੇ ਜਿਸ ਦਿਨ ਤੁਹਾਡੀ ਰੈਲੀ ਸੀਗੀ, ਤੁਸੀਂ ਹਿਊਮਨ ਰਾਈਟ ਐਕਟਿਵਿਸਟ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਦੇ ਬਾਰੇ ਵੀ ਰੈਲੀ ਦੇ ਵਿੱਚ ਗੱਲਬਾਤ ਕੀਤੀ ਸੀ ਕਿ ਕਿਵੇਂ ਖਾਲੜਾ ਜੀ ਵਾਸ ਕਿਲਡ ਇਨ ਕੋਲਡ ਬਲੱਡ ਬਾਈ ਪੰਜਾਬ ਪੁਲਿਸ। ਸਾਨੂੰ ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਕਿ ਐਗਜ਼ੈਕਟਲੀ ਤੁਹਾਨੂੰ ਇਸ ਬਾਰੇ ਕੀ ਪਤਾ ਹੈ। ਜੇ ਤੁਸੀਂ ਪੰਜਾਬ ਦੀ ਗੱਲ ਕਰੋ ਉਸ ਵੇਲੇ, ਜੀ ਮੇਰਾ ਸਵਾਲ ਹੈਗਾ ਸਾਰੀ ਮੈਂ ਜਨਤਾ ਨੂੰ ਕਰਨਾ ਹੈ ਕਿ ਇੱਕੋ ਹੀ ਖਾਲੜਾ ਮਾਰਾ ਗਿਆ ਸੀ? ਕਿੰਨੇ ਖਾਲੜੇ ਮਾਰੇ ਗਏ ਹੈਗੇ? ਇਸ ਵੇਲੇ ਲੋੜ ਹੈਗੀ ਹੈ ਕਿ ਇਹ ਕਿਸ ਤਰੀਕੇ ਨਾਲ ਸਾਨੂੰ ਜਿਹੜੇ ਵੀ ਇੰਸੀਡੈਂਟ ਉੱਥੇ ਹੋਏ ਸਨ ਉਸ ਦੌਰਾਨ, ਔਰ ਸਿਰਫ ਉਸ ਦੌਰਾਨ ਦੀ ਗੱਲ ਨਹੀਂ ਗੱਲ ਕਰਾਂਗਾ, ਮੈਂ ਗੱਲ ਕਰਾਂਗਾ ਚਲੋ 47 ਤੋਂ ਪਹਿਲਾਂ ਵੀ ਸਾਡੀ ਨਸਲਕੁਸ਼ੀ ਹੁੰਦੀ ਰਹੀ ਹੈਗੀ, ਉਹਦੇ ਪਹਿਲੇ ਦੀ ਗੱਲ ਨਹੀਂ ਕਰਾਂਗਾ। ਉਹਦੇ ਬਾਅਦ ਲਗਾਤਾਰ ਹਰ ਰੋਜ਼ ਜਿਹੜੇ ਖਾਲੜੇ ਮਾਰੇ ਜਾ ਰਹੇ ਹੈਗੇ ਨੇ, ਡਾਕੂਮੈਂਟਸ ਲੈ ਕਰਕੇ ਉਹਨਾਂ ਨੂੰ ਜਨਤਾ ਦੇ ਮੂਹਰੇ ਲਿਆ ਕਰਕੇ ਇਨ ਪੋਲੀਟੀਸ਼ੀਅਨਸ ਨੂੰ expose करना पड़ेगा। Yes, all of those persons were, are, and रब ना करे will continue to be killed in cold blood. जी ਤਾਂ ਵੀਰ ਜੀ, ਲਾਈਕ ਜਿਸ ਤੁਸੀਂ ਗੱਲ ਕੀਤੀ ਕਿ ਬਹੁਤ ਸਾਰੇ ਖਾਲੜੇ ਮਾਰੇ ਗਏ ਸੀ, ਉਸ ਵੇਲੇ ਕਾਂਗਰਸ ਨੇ ਇਸ ਤਰ੍ਹਾਂ ਦਾ ਸਾਡਾ ਸਿੱਖਾਂ ਦੇ ਨਾਲ ਵਿਵਹਾਰ ਕੀਤਾ ਸੀ, ਪਰ ਉਸੇ ਤਰ੍ਹਾਂ ਅੱਜ ਅਗਰ ਦੇਖਿਆ ਜਾਵੇ ਸੇਮ ਮੁਸਲਮਾਨਾਂ ਦੇ ਨਾਲ ਇੰਡੀਆ ਦੇ ਵਿੱਚ ਉਹ ਹੋ ਰਿਹਾ, ਸੋ ਕਾਲਡ ਡੈਮੋਕ੍ਰੈਟਿਕ ਭਾਰਤ ਦੇ ਵਿੱਚ। ਤੁਸੀਂ ਜਾਣਦੇ ਕਿ ਪਿਛਲੇ ਦਿਨੀ ਇੱਕ ਮੁਸਲਮਾਨ ਵੀਰ ਨੂੰ ਜਿਹੜਾ ਦਿੱਲੀ ਦੇ ਨੇੜੇ ਰਹਿੰਦਾ ਸੀ ਪਿੰਡ ਦੇ ਵਿੱਚ, ਉਹ ਘਰੋਂ ਕੱਢ ਕੇ ਉਹਦੇ ਘਰ ਦੇ ਸਾਹਮਣੇ ਉਸ ਨੂੰ ਮਾਰ ਦਿੱਤਾ ਗਿਆ। ਸਿਰਫ ਇਲਜ਼ਾਮ ਲਗਾਇਆ ਸੀ ਕਿ ਇਹਨੇ ਗਊ ਮਾਸ ਖਾਧਾ ਸੀਗਾ। ਪਰ ਇਹ ਹਿੰਦੂਤਵ ਏਜੰਡਾ ਵੀ ਸੇਮ ਹੀ ਹੈ ਜੋ ਕਾਂਗਰਸ ਦਾ ਉਸ ਵੇਲੇ ਏਜੰਡਾ ਸੀ। ਵਾਟ ਡੂ ਯੂ ਥਿੰਕ ਅਬਾਊਟ ਦੈਟ? What do you want to say? ਜੀ ਹਾਂ, ਇਹ ਸਾਰੇ ਪੋਲੀਟੀਕਲ ਪਾਰਟੀਜ਼ ਹੈਗੀਆਂ ਨੇ, ਚਾਹੇ ਹਿੰਦੂਵਾਦ ਵਾਲੀ ਹੈਗੀਆਂ ਨੇ, ਚਾਹੇ ਕਿਸੇ ਹੋਰ ਵਾਦ ਵਾਲੀ ਹੈਗੀਆਂ ਨੇ, ਜਾਂ ਜਿਹੜੇ ਆਪਣਾ ਦੂਜਾ ਇੱਕ ਮਾਸ ਪਾਉਂਦੇ ਹੈਗੇ ਨੇ, ਕਹਿੰਦੇ ਨੇ ਵੀ ਆਰ ਟੋਟਲੀ ਸੈਕੂਲਰ। ਨੋਬਡੀ ਇਜ਼ ਸੈਕੂਲਰ। ਇਹ ਸਾਰੇ ਇਹਨਾਂ ਦਾ ਧਰਮ ਸਿਰਫ ਇੱਕ ਹੈਗਾ ਹੈ, ਪੋਲੀਟਿਕਸ। ਤੇ ਇਹਨਾਂ ਨੂੰ ਪੋਲੀਟਿਕਸ ਸਮਝਦੇ ਹੈਗੇ। ਗੁਜਰਾਤ ਦੇ ਵਿੱਚ ਜਿਹੜੇ ਮਾਰੇ ਗਏ ਸੀ, ਤੁਸੀਂ ਇਹ ਦਾਦਰੀ ਦੇ ਵਿੱਚ ਜਿਹੜੀ ਗੱਲ ਕਰ ਰਹੇ ਹੋ, ਅਨਫੋਰਚੂਨੇਟ ਇੰਸੀਡੈਂਟ ਜਿਹਦੇ ਚ ਉਹਨਾਂ ਨੂੰ ਨਿਆਂ ਮਿਲਣਾ ਚਾਹੀਦਾ ਹੈਗਾ, ਉਹ ਗੁਜਰਾਤ ਦੇ ਵਿੱਚ ਕੀ ਹੋਇਆ ਸੀ? ਇਹਦੇ ਪਹਿਲੇ ਕੀ ਹੋਇਆ ਸੀ? ਪੰਜਾਬ 'ਚ ਕੀ ਹੋਇਆ ਸੀ? ਇਸ ਮੁਲਕ ਦਾ ਕਿਹੜਾ ਐਸਾ ਖਿੱਤਾ ਹੈਗਾ ਜਿਹਦੇ 'ਚ ਇਸ ਤਰ੍ਹਾਂ ਦੀ ਘਟਨਾਵਾਂ ਬਦਕਿਸਮਤੀ ਨਾਲ ਨਹੀਂ ਵਾਪਰੀਆਂ ਨੇ?
हर पासे होया हैगा जी। इट्स ओनली दैट पॉलिटिक्स इस करके इन्हों जिन्ना कंडेम ही नहीं करना हैगा बल्कि मैं तो समझना हैगा इस गल दे उत्ते एक मूवमेंट शुरू होना चाहिए हैगा कि साडे इंडिया दे विच इस मुल्क दे विच मनुखी अधिकारां दी गल करके मनुखी अधिकारां नूं रियली रीस्टोर करन दी ओदा दी इज्जत करन दी राइट दी इस राइट दा मान करन दी चाहे माइनॉरिटी हैगी है चाहे जो भी हैगा और पर्टिकुलरली मैं समझदा माइनॉरिटीज के राइट्स जिहड़े हैगे ने स्पेशली उन्हां नूं मेनटेन करना बहुत जरूरी हैगा वरना ये जिहड़ा मुल्क हैगा एक बारी ते डिवीजन हो चुका है रब ना करे कि फिर उस पासे खुले जी बिल्कुल we have to respect the rights of everybody particularly the minorities yes जी तो ਵੀਰ ਜੀ ਅਸੀਂ ਕਾਂਗਰਸ ਦੀ ਵੀ ਗੱਲ ਕੀਤੀ ਹੈ ਅਸੀਂ ਬੀਜੇਪੀ ਭਾਜਪਾ ਦੀ ਗੱਲ ਵੀ ਕੀਤੀ ਹੈ ਪਰ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਵੀ ਕਾਫੀ ਅੱਗੇ ਆ ਰਹੀ ਹੈ ਪਹਿਲਾਂ ਤੁਸੀਂ ਇਸ ਨੂੰ ਜੁਆਇਨ ਕਰਨਾ ਸੀ ਪਰ ਜਿਸ ਤੁਸੀਂ ਰਿਅਲਾਈਜ਼ ਕੀਤਾ ਕਿ ਪੰਜਾਬ ਦੀ ਪ੍ਰੋਬਲਮਸ ਤੇ ਵਰਕ ਨਹੀਂ ਕਰ ਰਹੀ ਕੋਈ ਐਕਸ਼ਨ ਨਹੀਂ ਕਰ ਰਹੀ ਸਿਰਫ ਇਹਦਾ ਮੂੰਹ ਦਿੱਲੀ ਵੱਲ ਹੈ ਤੁਸੀਂ ਇਸ ਨੂੰ ਨਹੀਂ ਜੁਆਇਨ ਕੀਤਾ ਪਰ ਕਾਫੀ ਸਾਰੇ ਆਪਣੇ ਸਿੱਖ ਵੀਰ ਇਸ ਦੇ ਪਿੱਛੇ ਦਾ ਭੇਡ ਬੱਕਰੀ ਤਰ੍ਹਾਂ ਲੱਗੇ ਹੋਏ ਨੇ ਅੱਖਾਂ ਮੀਚ ਕੇ ਇਸ ਨੂੰ ਫੋਲੋ ਕਰ ਰਹੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਆਲਸੋ ਇਹ ਵੀ ਸੁਣਨ ਦੇ ਵਿੱਚ ਆਇਆ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇਹ RSS ਦਾ ਹਿੱਸਾ ਹੈ दिस इज माई लास्ट क्वेश्चन क्योंकि सारा वक्त भी समाप्ति वाल जा रहा है विद इन 1 मिनट तुसी इस बारे की कहना चाहोगे आम आदमी पार्टी जो शुरू हुई थी हाँ मैं उन्होंने इज्जत करना उन्होंने आइडियोलॉजी की इज्जत करना है बट बदकिस्मती के नाल सिर्फ एक दिल्ली सेंट्रिक पार्टी हैगी है उन्होंने इंटरेस्ट सिर्फ दिल्ली के विच हैगा इसे करके मेरा अरविंद केजरीवाल नाल डिफरेंसेस होए सन उन्होंने दिल्ली के विच तुसी पानी फ्री करो बिजली फ्री करो अन्न फ्री करो जेड़ा कुछ फ्री करना सानू कोई आपत्ति नहीं हैगा बट वाई रिसोर्सेज फ्रॉम पंजाब फ्री ਜਿਹੜਾ ਤੁਸੀਂ ਐਕਸਪਲੋਇਟ ਕਰ ਰਹੇ ਪੰਜਾਬ ਦਾ ਬਿਜਲੀ ਜਾ ਰਹੀ ਹੈਗੀ ਹੈ ਪੰਜਾਬ ਦੇ ਪਾਣੀ ਦੇਣ ਦੀ ਕੋਸ਼ਿਸ਼ ਹੋ ਰਹੀ ਹੈਗੀ ਹੈ ਪੰਜਾਬ ਦੇ ਕਿਸਾਨਾਂ ਨੂੰ ਆਪਣੀ ਖੇਤੀ ਦਾ ਆਪਣੇ ਅੰਨ ਦਾ ਰੈਮੂਨਰੇਟਰੀ ਪ੍ਰਾਈਸਿਸ ਮਿਲ ਰਹੇ ਹੈਗੇ ਨੇ ਬਟ ਦੈਟ ਆਲਸੋ ਟੂ ਗੋ ਟੂ ਦੈਟ ਪਲੇਸ ਔਨ ਸਬਸਿਡਾਈਜ਼ਡ ਰੇਟ ਕੀ ਸਾਡੇ ਪੰਜਾਬੀਆਂ ਦਾ ਮਕਸਦ ਇਹੀ ਰਹਿ ਗਿਆ ਹੈਗਾ ਕਿ ਅਸੀਂ ਆਪਣੇ ਆਪ ਨੂੰ ਆਪਣੇ ਘਰ ਨੂੰ ਬਰਬਾਦ ਕਰਦੇ ਹੋਏ ਹੀ ਚੱਲਦੇ ਰਹੀਏ ਵਾਈ ਕਾਂਟ ਜਿਸ ਤਰ੍ਹਾਂ ਹਰ ਬੰਦਾ ਹੁੰਦਾ ਉਹਦਾ ਹੱਕ ਹੁੰਦਾ ਆਪਣੀ ਪ੍ਰਾਪਰਟੀ ਦੀ ਰੱਖਿਆ ਕਰਨ ਲਈ ਇਸ ਵੇਲੇ ਪੰਜਾਬ ਨੂੰ ਲੋੜ ਹੈਗੀ ਹੈ ਕਿ ਹਾਂ ਆਪਣੀ ਪ੍ਰਾਪਰਟੀ ਦੀ ਰੱਖਿਆ ਕਰੋ और एक मुफ्त दे विच दिल्ली नूं या हरियाणे नूं या किसी होर स्टेट नूं मुफ्त दे विच वंडे ना रहो पहले अपना घर देखो पूरा करो उसके बाद जिहड़ा वाधू हैगा उहनूं मार्केट रेट दे बेचो जिहड़ा मार्केट रेट हैगा मैं यही कहना चाहांगा जी 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 सवीर जी थैंक यू सो मच कि तुसीं इन्हां सारे मुद्दे दे उपर अपने विचार पूरे वेव दे नाल सारे दर्शकां नाल साझे कीते तुहाडा असीं बहुत धन्नवाद करदे कि तुसीं अपना टाइम कढ के साडे व्यूअर्स दे रूबरू होए हुण असीं तुहाडे कोल इजाजत लवांगे वाहिगुरू जी का खालसा वाहिगुरू जी की फतेह वाहिगुरू जी की फतेह वीर जी व्यूअर्स इस दे नाल असीं तुहाडे कोल इजाजत लैंदे हां कल नूं मिलांगे सेम टाइम सेम शो ते तद तक लई वाहिगुरू जी का खालसा वाहिगुरू जी की फतेह।